ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੌਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 1 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁਕਰੀ ਸ਼ਰਮਾ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਾਰੇ ਗਾਹੇ ਬਗਾਹੇ ਅਦਾਰਿਆਂ ਦੇ ਵਿੱਚ ਖਾਸ ਉਹਦਾ ਛੋਟਾ ਜਿਹਾ ਕਲਿੱਪ ਵਾਇਰਲ ਹੋਇਆ। ਠੀਕ ਹੈ ਜੀ। ਉਸ ਛੋਟੇ ਜਿਹੇ ਕਲਿੱਪ ਨੇ ਤਰਥੱਲੀ ਮਚਾਤੀ ਤੇ ਇਹ ਸਵਾਲ ਬਿਲਕੁਲ ਵਾਜਬ ਖੜਾ ਹੋ ਗਿਆ ਕਿ ਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ RSS ਯੂਨੀਵਰਸਿਟੀ ਹੈ? ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕੰਮ ਵਿਦਿਆ ਵੰਡਣਾ, ਗਿਆਨ ਵੰਡਣਾ, ਸ਼ਬਦ ਦਾ ਪ੍ਰਚਾਰ ਪ੍ਰਸਾਰ ਕਰਨਾ ਤੇ ਸਿੱਖ ਫਲਸਫੇ ਦੇ ਹਵਾਲੇ ਨਾਲ ਉਹਦੇ ਪਹਿਲੂ ਦੇ ਉੱਤੇ ਚਾਰਜੋਈ ਕਰਨਾ। ਉਹ ਆਪਣੇ ਨਾਮ ਤੋਂ ਹੀ ਉਹਦਾ ਸਪਸ਼ਟ ਹੈ। ਸੋ ਉਸ ਕਾਰਜ ਨੂੰ ਕਰਦਿਆਂ ਕਰਦਿਆਂ ਇਹ ਸਥਿਤੀ ਤੱਕ ਆ ਗਏ ਕਿ ਅਸੀਂ ਹੁਣ RSS ਦਾ ਵਿੰਗ ਬਣਨਾ ਜੀ। ਅਸਲ 'ਚ ਜੇ ਤੁਸੀਂ ਕਿਸੇ ਘਟਨਾ ਨੂੰ ਦੇਖਣਾ ਹੋਵੇ ਤਾਂ ਉਹਦੇ ਕਈ ਪਹਿਲੂ ਹੁੰਦੇ ਨੇ। ਵਾਈਸ ਚਾਂਸਲਰ ਨੇ ਡਾਕਟਰ ਕਰਮਜੀਤ ਸਿੰਘ ਹੋਰੀ, ਠੀਕ ਹੈ ਜੀ, ਨਾਮੀ ਸ਼ਖਸੀਅਤ ਨੇ, ਵਾਕਫ ਹੈ ਦੁਨੀਆ ਉਹਨਾਂ ਤੋਂ ਕਾਫੀ ਹੈ, ਸਾਰਾ ਪੰਜਾਬੀ ਭਾਈਚਾਰਾ ਜਾਣੂ ਹੈ ਉਹਨਾਂ ਤੋਂ। ਸੋ ਡਾਕਟਰ ਕਰਮਜੀਤ ਸਿੰਘ ਹੋਰੀ RSS ਦੇ ਮੁਖੀ ਮੋਹਨ ਭਾਗਵਤ ਨੂੰ ਇਹ ਗੱਲ ਕਹਿ ਰਹੇ ਨੇ ਜੀ ਕਿ ਅਸੀਂ ਆਪਣੀ ਯੂਨੀਵਰਸਿਟੀ 'ਚ ਆਹ ਕੁਛ ਕਰ ਰਹੇ ਹਾਂ, ਆਹ ਕੁਛ ਪੜ੍ਹਾ ਰਹੇ ਹਾਂ ਤੇ ਅਸੀਂ ਚੇਅਰ ਸਥਾਪਿਤ ਕੀਤੀ ਹੈ, ਰਿੰਗ ਵੇਦ ਦੇ ਬਾਰੇ ਅਸੀਂ ਮਤਲਬ ਖੋਜ ਕਰਾਵਾਂਗੇ, ਉਹਦੇ ਉੱਤੇ PhDਆਂ ਹੋਣਗੀਆਂ ਤੇ ਅਸੀਂ ਇਹ ਸੂਤਰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਨਾਨਕ ਦੇਵ ਜੀ ਦਾ ਕੀ ਪ੍ਰਭਾਵ ਸੀ ਰਿੰਗ ਵੇਦ ਦੇ ਨਾਲ, ਹੈ ਨਾ। ਇਹ ਗੱਲ ਉਹਨਾਂ ਨੇ RSS ਮੁਖੀ ਨੂੰ ਕਹੀ। ਠੀਕ ਹੈ ਪ੍ਰਵੀਨ ਜੀ, ਪੰਜਾਬ ਉਹ ਭਾਗਾਂ ਭਰੀ ਧਰਤੀ ਹੈ ਜਿੱਥੇ ਦੁਨੀਆ ਦੀ ਪਹਿਲੀ ਕਿਤਾਬ ਵੇਦ ਦੀ ਰਚਨਾ ਹੁੰਦੀ ਹੈ। ਪੰਜਾਬ ਉਹ ਧਰਤੀ ਹੈ ਜਿੱਥੇ ਵਾਲਮੀਕੀ ਰਾਮਾਇਣ ਦੀ ਰਚਨਾ ਹੁੰਦੀ ਹੈ। ਸਹੀ ਸੀ, ਬਿਲਕੁਲ ਸਹੀ। ਪੰਜਾਬ ਉਹ ਧਰਤੀ ਹੈ, ਸਾਂਝਾ ਪੰਜਾਬ, ਜਿੱਥੇ ਭਗਵਤ ਗੀਤਾ ਉਪਦੇਸ਼ ਦਿੱਤਾ ਜਾਂਦਾ ਹੈ। ਪੰਜਾਬ ਉਹ ਧਰਤੀ ਹੈ ਜਿੱਥੇ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੁੰਦੀ ਹੈ। ਮਤਲਬ ਕਿੰਨਾ ਤਪ ਜਸ ਸੱਚ ਹੋਣਾ ਇਸ ਧਰਤੀ ਦੇ ਵਿੱਚ ਕਿ ਇਹੀ ਥਾਂ ਚੁਣੀ ਗਈ। ਸਹੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜੇ ਰਿੰਗ ਵੇਦ ਦੇ ਉੱਤੇ ਆਪਣੀ ਖੋਜ ਕਰਾਉਣੀ ਆ, ਵਿਦਿਆਰਥੀਆਂ ਨੂੰ ਇਸ ਕਾਰਜ 'ਚ ਤਾਰਨਾ ਹੈ ਤਾਂ ਕਿਸੇ ਨੂੰ ਕੀ ਹਰਜ ਹੈ ਜੀ, ਕਰਾਓ। ਬਿਲਕੁਲ ਸਹੀ। ਪਰ ਤੁਸੀਂ ਜਿਹਨੂੰ ਰਿਪੋਰਟ ਕਰ ਰਹੇ ਹੋ ਉੱਥੇ ਉਹਦਾ ਅਰਥ ਹੋਰ ਹੈ। ਸਹੀ ਹੈ, ਸਹੀ, ਬਿਲਕੁਲ ਸਹੀ। ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ, ਦੁਨੀਆ ਭਰ 'ਚ ਉਹਨਾਂ ਵਿਚਰਦਿਆਂ ਹੋਇਆਂ ਗੋਸ਼ਟੀਆਂ ਕੀਤੀਆਂ, ਸੰਵਾਦ ਕੀਤਾ। ਉਹ 'ਚ ਉਹਨਾਂ ਨੂੰ ਜਿੰਨਾ ਗਿਆਨ ਮਿਲਿਆ ਉਹਨਾਂ ਨੇ ਫੈਲਾਇਆ, ਜਿੱਥੋਂ ਜੋ ਚੰਗਾ ਮਿਲਿਆ ਲਿਆ ਤੇ ਗਾਂਹ ਵੰਡਿਆ। ਜੀ ਸਹੀ ਹੈ, ਬਿਲਕੁਲ ਸਹੀ। ਔਰ ਉਹ ਤਾਂ ਇਸ ਗੱਲ ਦੇ ਧਾਰਨੀ ਰਹੇ ਨੇ ਕਿ ਚੰਗੇ ਲੋਕ ਭਾਈ ਉੱਜੜ ਜਾਓ, ਫੈਲੋ ਜਿੱਥੇ ਫੈਲ ਸਕਦੇ ਹੋ, ਚੰਗਿਆਈ ਲੈ ਜਾਓ, ਮਾੜਿਓ ਤਾਂ ਬੈਠੇ ਰਹੋ ਬਸ, ਜੋ ਇੱਥੇ ਹੀ ਬਸ। ਸੋ ਉਸ ਫਲਸਫੇ ਨੂੰ ਤੁਸੀਂ RSS ਮੁਖੀ ਨੂੰ ਇਸ ਤਰੀਕੇ ਨਾਲ ਬਿਆਨ ਕਰਨਾ ਚਾਹੁੰਦੇ ਹੋ ਕਿ ਗੁਰੂ ਨਾਨਕ ਦੇਵ ਜੀ ਨੇ ਬਸ ਇੱਥੋਂ ਹੀ ਗਿਆਨ ਲਿਆ ਜੀ ਤੁਹਾਡੇ ਵਾਲੇ ਪਾਸੇ। ਮਤਲਬ ਇਹ ਜੋੜ ਕੇ ਕਨੈਕਸ਼ਨ ਤੁਸੀਂ ਦੱਸਣਾ ਕੀ ਚਾਹੁੰਦੇ ਹੋ ਜਨਾਬ? ਜੀ ਸਹੀ ਹੈ। ਉਸ ਕਲਿੱਪ ਜਦੋਂ ਤੁਸੀਂ ਦੇਖੋਗੇ ਤਾਂ ਉਸ ਦ੍ਰਿਸ਼ ਦੇ ਵਿੱਚ ਤਸਵੀਰ ਦੀ ਆਪਣੀ ਬਿਆਨੀਆ ਹੁੰਦਾ, ਬਿਨਾਂ ਸ਼ਬਦਾਂ ਤੋਂ ਤਸਵੀਰ ਕੁਝ ਕਹਿ ਰਹੀ ਹੁੰਦੀ ਹੈ। ਵੀਡੀਓ 'ਚ ਤੁਹਾਡੀ ਬੋਡੀ ਲੈਂਗੁਏਜ ਕੁਝ ਹੋਰ ਕਹਿ ਰਹੀ ਹੁੰਦੀ ਹੈ, ਉਹ ਵੀ ਦੱਸ ਰਹੀ ਹੁੰਦੀ ਹੈ ਕੁਝ, ਤੇ ਤੁਹਾਡੇ ਸ਼ਬਦ ਕੁਝ ਹੋਰ ਕਹਿ ਰਹੇ ਹੁੰਦੇ ਆ। ਸਹੀ ਗੱਲ, ਬਿਲਕੁਲ ਸਾਥ ਨਹੀਂ ਦਿੰਦੇ ਇੱਕ ਦੂਜੇ ਦਾ। ਹੁਣ ਯੂਨੀਵਰਸਿਟੀ ਵੱਲੋਂ ਸਫਾਈ ਦਿੱਤੀ ਗਈ ਕਿ ਜੀ ਕੇਰਲਾ ਦੇ ਕੋਚੀ ਦੇ ਵਿੱਚ
ਸਮਾਗਮ ਸੀਗਾ ਜੀ, ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੀ ਬੈਠਕ ਸੀ। ਪ੍ਰੋਗਰਾਮ ਉਹਨਾਂ ਨੇ ਰੱਖਿਆ ਸੀ ਜੀ, ਉੱਥੇ ਮਹਿਮਾਨ ਉਹਨਾਂ ਨੇ ਬੁਲਾਏ ਸੀ ਜੀ, ਇਸ ਲਈ ਉੱਥੇ ਇਹਨਾਂ ਨੇ ਆਪਣੀ ਗੱਲ ਰੱਖੀ ਜੀ। ਜੇ ਵਾਈਸ ਚਾਂਸਲਰਾਂ ਦੀ ਬੈਠਕ ਹੁੰਦੀ ਹੈ ਤਾਂ ਮੇਜ਼ ਤੇ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ। ਸਹੀ ਹੈ, ਕੋਈ ਕੇਅਰ ਕਰ ਰਿਹਾ ਹੁੰਦਾ ਤੇ ਬਾਕੀ ਆਪਣੀ ਗੱਲ ਕਰ ਰਹੇ ਹੁੰਦੇ ਕਿ ਆਪਾਂ ਆਪਣੀ ਯੂਨੀਵਰਸਿਟੀ ਲਈ ਕੀ ਕਰਨਾ। ਸਟੇਜ ਲੱਗੀ ਹੈ, ਪਿੱਛੇ ਬੋਰਡ ਲੱਗਿਆ, ਵਿਚਾਲੇ ਮੁੱਖ ਕੁਰਸੀ ਦੇ ਉੱਤੇ ਮੋਹਨ ਭਾਗਵਤ ਜੀ ਬੈਠੇ ਨੇ, ਕਾਗਜ਼ ਪੈਨ ਲੈ ਕੇ ਨੋਟ ਕਰ ਰਹੇ ਨੇ। ਸਾਡੇ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੱਠ ਕੇ ਆਪਣਾ ਨਾਮ, ਯੂਨੀਵਰਸਿਟੀ ਦਾ ਨਾਮ ਦੱਸ ਕੇ 3-4 ਮਿੰਟ ਦੇ ਵਿੱਚ ਆਪਣੀ ਗੱਲ ਰੱਖਦੇ ਨੇ। ਠੀਕ ਹੈ, ਤੁਸੀਂ ਰਿਪੋਰਟ ਕਰ ਰਹੇ ਹੋ ਜਨਾਬ ਮੋਹਨ ਭਾਗਵਤ ਨੂੰ। ਸਹੀ ਹੈ। RSS ਇੱਕ ਸੰਸਥਾ ਹੈ ਤੇ ਮੋਹਨ ਭਾਗਵਤ ਉਸ ਸੰਸਥਾ ਦੇ ਮੁਖੀ ਨੇ। ਉਹ ਸੰਸਥਾ ਕੀ ਕਰਦੀ ਹੈ ਕੀ ਨਹੀਂ ਕਰਦੀ ਸਾਨੂੰ ਕਿਸੇ ਨੂੰ ਕੋਈ ਮਤਲਬ ਨਹੀਂ। ਪਰ ਸਾਨੂੰ ਮਤਲਬ ਇਹ ਹੈ ਕਿ ਸਾਡੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਕਿੱਥੇ ਖੜਾ ਹੈ ਤੇ ਕੀ ਕਹਿ ਰਿਹਾ। ਤੁਸੀਂ ਮੋਹਨ ਭਾਗਵਤ ਨੂੰ ਆਪਣੀ ਯੂਨੀਵਰਸਿਟੀ ਦੀ ਵਿਦਿਅਕ ਜਾਣਕਾਰੀ, ਆਪਣੇ ਅਗਲੇ ਪ੍ਰੋਗਰਾਮਾਂ ਦੀ ਜਾਣਕਾਰੀ, ਔਰ ਉਹ ਵੀ ਉਸ ਮੌਕੇ ਦੀ ਨਜ਼ਾਕਤ ਨਾਲ ਜਿਹੜੇ ਰੰਗ ਚੋਂ ਰੰਗਣਾ ਚਾਹੁੰਦੇ ਨੇ ਉਸ ਤਰ੍ਹਾਂ ਦੀ ਜਾਣਕਾਰੀ ਜਦੋਂ ਦੇ ਰਹੇ ਹੋ ਤਾਂ ਤੁਸੀਂ ਇਹ ਸੁਨੇਹਾ ਦੇ ਰਹੇ ਹੋ ਜੀ ਕਿ ਅਸੀਂ ਤੁਹਾਡਾ ਹੀ ਵਿੰਗ ਹੈ। ਸਹੀ ਹੈ, ਤੁਹਾਡੀ ਉਹ ਧਾਰਨਾਵਾਂ ਤੇ ਚੱਲ ਰਹੇ ਹਾਂ, ਤੁਹਾਡਾ ਹਿੱਸਾ ਬਣਨ ਨੂੰ ਤਿਆਰ ਹੈ। ਸਹੀ ਵੀ ਉਹ ਤਾਂ ਪਹਿਲਾਂ ਹੀ ਸਾਡੀਆਂ ਗ੍ਰੰਥਾਂ 'ਚ, ਕਿਤਾਬਾਂ 'ਚ, ਸਿਲੇਬਸ 'ਚ, ਘਰਾਂ 'ਚ, ਮੁਹੱਲਿਆਂ 'ਚ ਵੜ ਗਏ। ਮਤਲਬ ਦੇਲੀਆਂ ਟੱਪ ਆਈ ਜਿਹੜੀ RSS BJP, ਤੁਸੀਂ ਉਹਨੂੰ ਦਿਮਾਗਾਂ 'ਚ ਬਾਲਣ ਦੇ ਲਈ ਵੀ ਤਿਆਰ ਹੋ, ਇਹ ਤੁਸੀਂ ਕਹਿ ਰਹੇ ਹੋ। ਸਹੀ ਹੈ ਬਈ ਮੋਹਨ ਭਾਗਵਤ ਜੇ ਤਾਂ ਭਾਰਤ ਦੇ ਰਾਸ਼ਟਰਪਤੀ ਨੇ, ਤੁਸੀਂ ਉਹਨੂੰ ਰਿਪੋਰਟ ਕਰ ਰਹੇ ਹੋ, ਫਿਰ ਅਸੀਂ ਕੌਣ ਬੋਲਣਾ? ਫਿਰ ਸਾਨੂੰ ਕੋਈ ਇਤਰਾਜ਼ ਨਹੀਂ। ਸਹੀ ਗੱਲ ਹੈ। ਮੋਹਨ ਭਾਗਵਤ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਗੱਲ ਨਹੀਂ, ਦੱਸੋ, ਚਾਹੇ BJP ਵਾਲੀ ਹੋਣ ਚਾਹੇ ਕਾਂਗਰਸ ਵਾਲੇ ਹੋਣ, ਕੋਈ ਬਤੌਰ ਪ੍ਰਧਾਨ ਮੰਤਰੀ ਦੱਸ ਰਹੇ ਹੋ, ਦੱਸੋ। ਉਹ ਗ੍ਰਹਿ ਮੰਤਰੀ ਹੋਣ, ਉਹ ਸਿੱਖਿਆ ਮੰਤਰੀ ਹੋਣ ਦੇਸ਼ ਦੇ, ਪੰਜਾਬ ਦੇ ਮੁੱਖ ਮੰਤਰੀ ਹੋਣ, ਪੰਜਾਬ ਦੇ ਰਾਜਪਾਲ ਹੋਣ, ਕੌਣ ਨੇ? ਕਿਹੜੇ ਅਧਿਕਾਰ ਨਾਲ ਤੁਸੀਂ ਉਹਨਾਂ ਨੂੰ ਰਿਪੋਰਟ ਕਰ ਰਹੇ ਹੋ? ਸਹੀ ਹੈ। ਹੁਣ ਦੇਈ ਜਾਓ ਸਫਾਈਆਂ, ਬਹੁਤ ਦੇਰ ਹੋ ਗਈ। ਪਾਣੀ ਲੰਘ ਗਿਆ। ਕਿਤੇ ਨਾ ਕਿਤੇ ਇਹ ਸਪਸ਼ਟ ਹੁੰਦਾ ਜਾ ਰਿਹਾ ਕਿ ਜਿਹੜਾ ਕੇਂਦਰੀਕਰਨ ਹੋ ਰਿਹਾ ਸਾਡੀ ਯੂਨੀਵਰਸਿਟੀ ਦਾ, ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਅਸੀਂ ਰੋ ਰਹੇ ਸੀ, ਅੱਜ ਨਵੀਂ ਗੱਲ ਸਾਡੇ ਸਾਹਮਣੇ ਆ ਗਈ। ਸਹੀ ਹੈ। ਪੰਜਾਬੀ ਯੂਨੀਵਰਸਿਟੀ ਦਾ ਦੇਖਿਆ ਹੁੰਦਾ ਅਸੀਂ ਭਗਵਾ ਕਰਨ, ਤੇ ਹੁਣ ਤੁਸੀਂ ਇਹਦਾ ਕਰਾ ਲਓ। ਇਹਦਾ ਤਾਂ ਪਤਾ ਹੀ ਨਹੀਂ ਲੱਗਿਆ। ਕੁਛ ਪੰਜਾਬ ਦੇ ਪੱਲੇ ਛੱਡਣਾ ਕਿ ਨਹੀਂ, ਕੁਛ ਲੜਨ ਜੋਗੇ ਰਹਿਣਾ ਕਿ ਨਹੀਂ। ਮਤਲਬ ਹੋਰ ਨਹੀਂ ਤਾਂ ਜਿਸ ਨਾਮ ਦੀ ਯੂਨੀਵਰਸਿਟੀ ਤੇ ਉਸ ਨਾਮ ਚੋਂ ਹੀ ਕੋਈ ਸਿੱਖ ਲੈਂਦੇ। ਸਹੀ ਹੈ ਕਿ ਕਿੱਥੇ ਝੁਕਣਾ ਤੇ ਕਿੱਥੇ ਨਹੀਂ ਝੁਕਣਾ, ਇਹਨਾਂ ਦਾ ਪਤਾ ਹੁੰਦਾ ਤੁਹਾਨੂੰ। ਇਹ ਪੰਜਾਬ ਦਾ ਅੱਜ ਦੁਖਾਂਤ ਵਾਲਾ ਦਿਨ ਹੈ ਤੇ ਸ਼੍ਰੋਮਣੀ ਕਮੇਟੀ ਨੇ ਤੁਰੰਤ ਕਹਿੰਦੇ ਜੀ ਅਸੀਂ ਡਾਕਟਰ ਕਰਮਜੀਤ ਸਿੰਘ ਹੋਰਾਂ ਨੂੰ ਉਹ ਚੋਂ ਬਾਹਰ ਕਰਦੇ ਆ, ਜਿਹੜੀ 34 ਮੈਂਬਰੀ ਕਮੇਟੀ ਬਣਾਈ ਆ। ਠੀਕ ਆ, ਕਰੋ। ਪਰ ਇਹ ਯੂਨੀਵਰਸਿਟੀਆਂ ਦੇ ਕੇਂਦਰੀਕਰਨ ਦਾ ਤੇ ਉਹਨਾਂ ਵੱਲੋਂ ਆਪਣਾ ਸਿਲੇਬਸ, ਆਪਣੀ ਭਾਸ਼ਾ, ਆਪਣੀ ਵਿਧਾ, ਆਪਣਾ ਤਰੀਕਾ, ਆਪਣਾ ਫਲਸਫਾ ਤੇ ਆਪਣਾ ਰੰਗ ਥੋਪਣ ਦਾ ਪ੍ਰਕਿਰਿਆ, ਉਹਦਾ ਪ੍ਰਗਟਾਵਾ ਜਨਤਕ ਹੋ ਗਿਆ। ਦੇਖੋ, ਇਸੇ ਲਈ ਤਾਂ ਸ਼ਰਮਾ ਜੀ ਜਦੋਂ ਭਰਤੀਆਂ ਹੁੰਦੀਆਂ ਨੇ ਕਿਸੇ ਵੀ ਕਾਡਰ ਦੇ ਵਿੱਚ, ਕਿਸੇ ਵੀ ਡਿਪਾਰਟਮੈਂਟ ਦੇ ਵਿੱਚ, ਤਾਂ ਜਾਂ ਜਿਹੜੇ ਬੰਦੇ ਮੋਹਰੀ ਆਗੂਆਂ ਦੇ ਰੂਪ ਦੇ ਵਿੱਚ ਕਿਸੇ ਖਾਸ ਅਹੁਦਿਆਂ ਤੇ ਜਾਂਦੇ ਨੇ, ਉਹਨਾਂ ਤੋਂ ਇਹ ਉਮੀਦ ਕਰਦੇ ਹਾਂ ਜਾਂ ਇਹ ਮੰਗ ਕਰਦੇ ਹਾਂ ਆਪਾਂ ਵੀ ਉਹ ਪੰਜਾਬ ਨੂੰ ਪਰਨਾਏ ਹੋਣ, ਪੰਜਾਬ ਦੇ ਇਤਿਹਾਸ ਨੂੰ ਪਰਨਾਏ ਹੋਣ, ਪੰਜਾਬ ਦੀ ਗੱਲ ਕਰਨ। ਤੇ ਜਦੋਂ ਇਸ ਤਰ੍ਹਾਂ ਏਜੰਡੇ ਨੂੰ ਲਾਗੂ ਕਰਨ ਵਾਲੇ ਬੰਦੇ ਜਦੋਂ ਬੈਠੇ ਹੋਣਗੇ ਉੱਚ ਅਹੁਦਿਆਂ ਦੇ ਉੱਤੇ, ਫਿਰ ਉਹਨਾਂ ਤੋਂ ਕੀ ਤਵੱਕੋਂ ਕਰੀਏ? ਉਹਨਾਂ ਤੋਂ ਤਾਂ ਫਿਰ ਪੈਰਾਂ 'ਚ ਲੇਟਣ ਦੀ ਤਵੱਕੋਂ ਹੀ ਕਰਾਂਗੇ ਨਾ ਆਪਾਂ। ਇਹ ਬਿਲਕੁਲ ਡਾਂਗਾ ਖਾਣਗੇ ਜਾਂ ਕੁਛ ਹੋਰ ਜੀ। ਆਪਾਂ AI ਦੇ ਬਾਰੇ ਲੋਕਾਂ ਦੇ ਮਨਾਂ ਦੇ ਵਿੱਚ ਪਹਿਲੇ ਦਿਨ ਤੋਂ ਹੀ ਕਈ ਤਰ੍ਹਾਂ ਦੇ ਸ਼ੰਕੇ ਸਨ, ਖਦਸ਼ੇ ਸਨ, ਨਾ ਸਿਰਫ ਨੌਜਵਾਨੀ ਦੇ। ਪ੍ਰਵੀਨ ਜੀ, ਅੱਜ ਮਤਲਬ ਕਿ ਵਾਈਸ ਚਾਂਸਲਰ ਦੇ ਸੰਬੰਧ 'ਚ ਫੈਸਲਾ ਕਰ ਰਹੀ ਆ, ਤਾਂ ਪਿਛਾਂ ਦਾ ਝਾਤ ਮਾਰੇ ਕਿ ਪੰਜਾਬ 'ਚ ਪੈਰ ਕਿਹਨੇ ਲਵਾਇਆ? ਇਹਨਾਂ ਦੇ ਤੁਹਾਡੇ ਆਕਾ ਨਹੀਂ ਲਵਾਇਆ। ਸਹੀ ਹੈ। ਉਹਦੇ ਤੇ ਵੀ ਕਦੇ ਉਂਗਲ ਧਾਰਾ ਕਰੋਗੇ ਕਿ ਨਹੀਂ? ਅੱਜ ਸ਼੍ਰੋਮਣੀ ਕਮੇਟੀ ਮੂਹਰੇ ਦੋਹਰੀ ਚੁਣੌਤੀ ਖੜੀ ਹੈ। ਇੱਕ ਪਾਸੇ ਗੁਟਕਾ ਸਾਹਿਬ, ਗ੍ਰੰਥ ਸਾਹਿਬਾਨ, ਸਾਡੀਆਂ ਪੋਥੀਆਂ, ਸਾਡਾ ਇਤਿਹਾਸ, ਸਾਡਾ ਵਿਦਿਅਕ ਸਿਲੇਬਸ, ਉਹਦੇ ਵਿੱਚੋਂ ਸੰਨ ਲਾ ਰਹੇ ਨੇ, ਸਾਰਾ ਕੁਝ ਬਦਲ ਰਹੇ ਨੇ। ਸਹੀ ਹੈ। ਦੂਸਰੇ ਪਾਸੇ ਆ ਜਿਹੜੀ ਨਵੀਂ ਪਨੀਰੀ ਨੇ ਟੈਕਨੋਲੋਜੀ ਤੋਂ ਲੈਣਾ, ਉਹਦੇ ਵਿੱਚ ਛੇੜਖਾਨੀ ਹੋ ਰਹੀ। ਮਤਲਬ ਤੁਸੀਂ ਗੁਰੂ ਘਰ ਚਲੇ ਜਾਓ, ਸੱਚਖੰਡ ਜੀ ਦਰਬਾਰ ਸਾਹਿਬ ਚਲੇ ਜਾਓ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਚਲੇ ਜਾਓ, ਹੋਰ ਗੁਰੂ ਘਰਾਂ 'ਚ ਚਲ ਜਾਓ, ਤੁਹਾਨੂੰ ਪ੍ਰਕਰਮਿਆਂ 'ਚ, ਇਹਨਾਂ ਬਾਹਰ ਸਰੋਵਰ ਕਿਨਾਰੇ, ਗੁਰੂ ਘਰ ਦੀਆਂ ਪੌੜੀਆਂ 'ਚ, ਬਾਹਰ ਪੰਡਾਲ 'ਚ ਨਵੀਂ ਪਨੀਰੀ ਬੈਠੀ ਬੀਬੀਆਂ, ਬੰਦੇ, ਬੱਚਿਆਂ, ਜਵਾਕਾਂ ਦੇ ਹੱਥਾਂ 'ਚ ਫੋਨ ਤੋਂ ਪਾਠ ਕਰਦੇ ਦਿਖ ਜਾਣਗੇ ਤੁਹਾਨੂੰ।
ਹਾਂਜੀ ਹਾਂਜੀ ਬਿਲਕੁਲ ਸਹੀ ਹੈ, ਇਦਾਂ ਹੀ ਹੈ। ਤੇ ਜੇ ਉਹਦੇ ਪਰ ਜਾਣਕਾਰੀ ਉਹ ਦਰੁਸਤ ਨਹੀਂ ਗਈ, ਹੂੰ, ਬਾਣੀ ਉਹ ਦਰੁਸਤ ਨਹੀਂ, ਗੁਰਬਾਣੀ ਉਹ ਦਰੁਸਤ ਨਹੀਂ, ਉਹਦੀ ਤੁਕਾਂ ਹੀ ਦਰੁਸਤ ਨਹੀਂ ਹੈ ਨਾ, ਤੇ ਉਹਦਾ ਵਿਖਿਆਨ ਦਰੁਸਤ ਨਹੀਂ, ਗੁਰੂ ਸਾਹਿਬ ਦਾ ਇਤਿਹਾਸ ਤੇ ਸਹੀ ਜਾਣਕਾਰੀ ਨਹੀਂ, ਫਿਰ ਕੀ ਪੜ੍ਹ ਰਹੇ ਹਾਂ ਅਸੀਂ? ਤੇ ਇਹਦਾ ਮਤਲਬ ਜੋ ਪੜ੍ਹਾਉਣਾ ਚਾਹੁੰਦੇ ਨੇ ਉਹ ਪੜ੍ਹ ਰਹੇ ਹਾਂ। ਜੀ ਸਹੀ ਹੈ। ਇੱਥੇ ਵੀ ਉਹ ਕਰਕੇ ਰਿਹਾ। ਹੂੰ ਮਤਲਬ ਇਹਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਆਪਣਾ ਫਰਜ਼ ਨਿਭਾਤਾ ਜੀ। ਉਹਨੇ ਬਕਾਇਦਾ ਸਾਰੇ ਵਿੰਗ ਜਿੰਨੇ ਇਸ ਪਲੇਟਫਾਰਮ 'ਚ ਹੈਗੇ AI ਦੇ ਉੱਤੇ, ਉਹਨਾਂ ਸਾਰਿਆਂ ਦੇ ਜਿੰਨੇ ਕਤੇ ਪਤੇ ਲੱਗੇ, ਮੈਨੂੰ ਅੱਧਿਆਂ ਦੇ ਨਾਮ ਹੀ ਨਹੀਂ ਪਤਾ ਸੀ ਜਿਹੜੇ ਉਹਨਾਂ ਨੇ ਬੋਲੇ। ਮਤਲਬ ਉਹਦੇ ਵਿੱਚੋਂ ਕਹਿੰਦੇ ਜੀ ਚੈਟ GPT ਹੈ, ਡੀਪਸੀਡ ਹੈ, ਡੀਪਸੀਕ ਹੈ, ਗਰੋਕ ਹੈ, ਜੈਮਨੀ ਹੈ, AI ਹੈ, ਮੈਟ ਹੈ, ਗੂਗਲ ਹੈ, BO ਹੈ, ਡਿਸਕ੍ਰਿਪਟ ਹੈ ਨਾ, ਰਨਵੇ ਹੈ, ML ਹੈ, ਪਿਕਟੋਰੀਆ, ਪਤਾ ਨਹੀਂ ਕਿੰਨੀਆਂ ਕੁ, ਮਤਲਬ ਦਰਜਨਾਂ ਇਹੋ ਜਿਹੇ ਪੋਰਟਲ ਨੇ ਜਾਂ ਇਹੋ ਜਿਹੀਆਂ ਸਾਈਟਾਂ ਨੇ ਜਾਂ ਇਹੋ ਜਿਹੇ ਪਲੇਟਫਾਰਮ ਨੇ, ਉਹਨਾਂ ਸਾਰਿਆਂ ਨੂੰ ਈਮੇਲ ਭੇਜੀ ਹੈ ਜੀ। ਤੇ ਗ੍ਰਹਿ ਮੰਤਰਾਲੇ ਦੇ ਵੀ ਧਿਆਨ ਚ ਲੈ ਦਿੱਤੀ ਹੈ ਕਿ ਇਹਦੇ ਉੱਤੇ ਗੁਰਬਾਣੀ ਦਾ ਉਚਾਰਨ ਵੀ, ਪ੍ਰਸਾਰਨ ਵੀ, ਜਾਣਕਾਰੀ ਵੀ, ਉਹਦਾ ਵਿਖਿਆਨ ਵੀ, ਸ਼ਬਦ ਜੋੜ ਵੀ, ਤੇ ਹੈ ਨਾ, ਉਹ ਸਾਰਾ ਕੁਝ ਵੀ ਬਹੁਤ ਕੁਝ ਗਲਤ ਹੈ, ਕਿਉਂ ਸਹੀ ਹੋਣਾ ਚਾਹੀਦਾ, ਨਹੀਂ ਇਹ ਗਲਤ ਹੈ ਜੀ। ਕੀ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਇੰਨੀ ਹੋਈ ਜੀ? ਸਹੀ ਹੈ। ਫਰਜ਼ ਪੂਰਾ ਹੋ ਗਿਆ। ਬਸ ਦਰਬਾਰ ਸਾਹਿਬ ਦੇ ਬਾਹਰ ਚੀਨ ਤੋਂ ਬਣ ਕੇ ਆਈਆਂ ਗੁਰੂਆਂ ਦੀਆਂ ਮੂਰਤੀਆਂ ਵਿਕਦੀਆਂ ਦੁਕਾਨਾਂ ਤੇ। ਜੀ ਸਹੀ ਹੈ। ਇੱਕ ਮਰਿਆਦਾ ਅਨੁਸਾਰ ਮੂਰਤੀ ਪੂਜਾ ਨਹੀਂ ਹੈ, ਨਹੀਂ ਹੈ, ਸਹੀ ਗੱਲ ਤੇ ਹੋਰਾਂ ਨਾਲ ਜੀ। ਤਾਂ ਫਿਰ ਇਹ ਤਰੀਕਾਕਾਰ ਬੜਾ ਖਤਰਨਾਕ ਹੈ। ਇੱਕ ਪਾਸੇ ਤੁਸੀਂ ਭਜਾਉਣ ਚ ਲੱਗੇ ਹੋ ਤੇ ਦੂਏ ਨੂੰ ਗੱਲ ਲਾਉਣ ਦਾ ਡਰਾਮਾ ਦਾ ਰਿਸ਼ਤਾ ਰਿਹਾ ਹੈ ਨਾ। ਤੇ ਹੁਣ ਪਰ ਜੇ ਅਜਿਹੀ ਗੱਲ ਆ ਜਾਵੇ ਫਿਰ ਜੀ ਪੰਜਾਬ ਦਾ ਹਿੰਦੂ, ਪੰਜਾਬ ਦਾ ਸ਼ਹਿਰੀ ਜੀ, ਉਹ BJP ਨਾਲ, ਉਹ ਵੀ ਲੀਡਰ ਤਾਂ ਸਾਰੇ ਸਿੱਖ ਸ਼ਾਮਲ ਹੋ ਰਹੇ ਨੇ। ਧੜਾ ਧੜ ਅੱਜ ਵੀ ਲੈ ਕੇ ਗਿਲਕੋ ਵਾਲੇ ਆ, ਬੈਲੀ ਵਾਲੇ ਨੂੰ ਹੈ ਨਾ, ਪਹਿਲਾਂ ਵੀ ਕਿੰਨੇ। ਮਤਲਬ ਇਸ ਤਰੀਕੇ ਦੇ ਉੱਤੇ ਕੋਈ ਨਹੀਂ ਗੱਲ ਕਰ ਰਿਹਾ ਵੀ ਇਹ ਪੰਜਾਬੀਆਂ ਦੇ ਨਾਲ ਧੋਖਾ ਹੋ ਰਿਹਾ। ਪੰਜਾਬ ਦੀ ਸੱਭਿਆਚਾਰ, ਪੰਜਾਬ ਦੀ ਰੋਹ ਰੀਤਾਂ, ਚਾਹੇ ਉਹ ਹਿੰਦੂ ਹੈ ਚਾਹੇ ਸਿੱਖ ਹੈ, ਉਹਨਾਂ ਦੀ ਜਮਨਾ ਪਾਰ ਨਾਲ ਨਹੀਂ ਮਿਲਦੀਆਂ। ਇਹ ਉੱਥੇ ਸਾਨੂੰ ਲੱਗ ਰਹੀ ਹੈ ਹਿੰਦੂਆਂ 'ਚ UP ਵਾਲੇ ਆ ਕੇ ਮੰਦਿਰਾਂ ਦੇ ਪੁਜਾਰੀ ਬਣ ਰਹੇ ਨੇ, ਮਤਲਬ ਇੱਥੇ ਉਹਨਾਂ ਦਾ ਵੀ ਸਾਰਾ ਕੁਝ ਬਦਲਿਆ ਜਾ ਰਿਹਾ ਢੰਗ। ਤੁਹਾਡੇ ਵਿਆਹ ਰੀਤਾਂ ਕਰਮ ਉਹ ਬਦਲੇ ਜਾ ਰਹੇ ਨੇ, ਤੇ ਜੇ ਇੱਧਰ ਸਾਨੂੰ ਲੱਗ ਰਹੀ ਹੈ ਤਾਂ ਇੱਥੇ ਵੀ। ਸੋ ਇਸ ਲਈ ਪੰਜਾਬ ਨੂੰ ਪੰਜਾਬ ਬਣ ਕੇ ਨਾ ਚੀਜ਼ਾਂ ਨਾਲ ਲੜਨਾ ਪਊਗਾ, ਨਹੀਂ ਤਾਂ ਅਗਲੇ ਲੜਾਉਣ ਆਏ ਨੇ ਤੇ ਲੜੀ ਜਾਓ। SGPC ਤੱਕ ਪਹੁੰਚ ਚਾਹੀਦੀ, ਜੇ ਸੱਚਮੁੱਚ ਆਈ ਤੇ ਦਰੁਸਤ ਪਾਉਣ ਦੀ ਇੱਛਾ ਹੁੰਦੀ ਤਾਂ ਅਜਿਹੀਆਂ ਸੰਸਥਾਵਾਂ ਚੋਂ ਚੈੱਕ ਹੋ ਕੇ ਜਾਂਦਾ ਉਹ ਸਾਰਾ ਕੁਝ। ਜੀ ਬਿਲਕੁਲ। ਜਾਂ ਸ਼੍ਰੋਮਣੀ ਕਮੇਟੀ ਦੇ ਉੱਤੇ ਕੋਈ ਤਹੀਆ ਪਹਿਲਾਂ ਕਰਦੀ, ਜਦੋਂ ਕੋਈ ਸ਼ਿਕਾਇਤ ਆ ਜਾਂਦੀ ਆ ਆਪਾਂ ਉਹਦਾ ਇਤਰਾਜ਼ ਪ੍ਰਗਟਾ ਦਿੰਦੇ ਆ, ਚਿੱਠੀ ਲਿਖ ਦਿੰਦੇ ਆ, ਆਪਣਾ ਫਰਜ਼ ਪੂਰਾ, ਮਾਮਲਾ ਤਾਂ ਹੱਲੇ ਨਹੀਂ ਹੋਣਾ। ਜੀ ਉਹਦੇ ਲਈ ਚਾਰਜ ਹੋਈ ਕੀ ਆ, ਸਵਾਲ ਤਾਂ ਇਹ ਖੜਾ। ਜੀ ਬਿਲਕੁਲ ਬਿਲਕੁਲ। ਸੋ ਅਗਲੀ ਗੱਲ ਕਰੀਏ ਆਪਾਂ ਸ਼ਰਮਾ ਜੀ ਝੂਠੇ ਪੁਲਿਸ ਮੁਕਾਬਲਿਆਂ ਦੇ ਬਾਰੇ। ਜਦੋਂ ਲੋਕ ਕਹਿ ਰਹੇ ਸੀ ਵੀ ਝੂਠੇ ਪੁਲਿਸ ਮੁਕਾਬਲੇ ਕੀਤੇ ਜਾ ਰਹੇ ਨੇ, ਉਦੋਂ ਕਿਸੇ ਨੇ ਸੱਚ ਨਹੀਂ ਮੰਨਿਆ ਇਹਨਾਂ ਚੀਜ਼ਾਂ ਦਾ। ਪਰ ਹੁਣ 30 ਸਾਲਾਂ ਬਾਅਦ, 3 ਦਹਾਕਿਆਂ ਬਾਅਦ, 2 ਦਹਾਕਿਆਂ ਬਾਅਦ ਉਹਨਾਂ ਮੁਕਾਬਲਿਆਂ ਦੇ ਵਿੱਚ ਸਜ਼ਾ ਹੋ ਰਹੀ ਹੈ, ਉਹਨਾਂ ਮੁਕਾਬਲਿਆਂ ਦੇ ਵਿੱਚ ਫੈਸਲੇ ਆ ਰਹੇ ਨੇ। ਇਨਸਾਫ ਤਾਂ ਕਹਿਣਾ ਬਹੁਤ ਵੱਡੀ ਗੱਲ ਹੈ। 32 ਸਾਲਾਂ ਬਾਅਦ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸਜ਼ਾ ਹੋਈ ਹੈ, ਇਹਨੂੰ ਇਨਸਾਫ ਕਹੀਏ ਜਾਂ ਫਿਰ ਉਮੀਦ ਕਹੀਏ ਜੀ? ਬਿਲਕੁਲ ਜੀ, 3 ਦਹਾਕਿਆਂ ਤੋਂ ਉੱਪਰ ਦਾ ਵਕਫਾ। 1993 ਦਾ ਮਾਮਲਾ ਜੀ 2025 ਚ ਆ ਕੇ ਫੈਸਲਾ ਹੁੰਦਾ। ਫੈਸਲਾ ਚਲੋ ਇਸ ਗੱਲੋਂ ਸਕੂਨ ਹੈ, ਪਰਿਵਾਰ ਕਹਿੰਦਾ ਕਿ ਘੱਟੋ ਘੱਟ 32 ਸਾਲ ਬਾਅਦ ਇਹ ਸਹੀ ਸਜ਼ਾ ਤਾਂ ਹੋਈ। ਪਰ ਜਿਨ੍ਹਾਂ ਨੂੰ ਸਜ਼ਾ ਹੋਈ ਉਹਨਾਂ ਨੇ ਰੁਤਬੇ ਵੀ ਮਾਣ ਲਏ, ਉਹਦੇ ਵੀ ਮਾਣ ਲਏ, ਭੱਤੇ ਵੀ ਮਾਣ ਲਏ, ਨਿਆਣੇ ਵੀ ਐਡਜਸਟ ਕਰ ਲਏ, ਸਭ ਕੁਝ ਕਰ ਲਿਆ, ਸਭ ਕੁਝ ਕਰ ਲਿਆ। ਸਹੀ ਗੱਲ ਨਹੀਂ ਹੈ ਨਾ। ਤੇ ਇਹ ਗਿਆ ਉਹ ਤਾਂ ਚਲ ਗਿਆ, ਕਿਆ ਖੜਕੂਗਾ ਦਿਨਾਂ ਦਾ ਜੀ। ਤੇ ਜੇ ਉਸ ਸਮੇਂ ਦੀ ਨਿਸ਼ਾਨਦੇਹੀ ਤਾਂ ਉਸ ਸਮੇਂ ਦੀ ਪੁਲਿਸ ਨੂੰ, ਉਸ ਸਮੇਂ ਦੀ ਸਰਕਾਰ ਨੂੰ, ਉਸ ਸਮੇਂ ਦੀ ਸਜ਼ਾ ਕਰ ਰਹੀ ਹੋਣੀ। ਸਹੀ ਹੈ। ਮੈਂ ਪੂਰੀ ਫਿਲਮ ਦੇਖੀ ਆ, ਤੁਹਾਨੂੰ ਬਕਾਇਦਾ ਦਿਖਾਈ ਆ। ਤੇ ਫਿਰ ਅੱਜ ਵਾਲੇ ਪੁਲਿਸ ਨੂੰ, ਅੱਜ ਵਾਲੇ ਪ੍ਰਸ਼ਾਸਨ ਨੂੰ, ਅੱਜ ਵਾਲੀਆਂ ਸਰਕਾਰਾਂ ਨੂੰ, ਅੱਜ ਵਾਲੇ ਸਿਆਸਤਦਾਨਾਂ ਨੂੰ ਕਿਉਂ ਡਰ ਲੱਗਦਾ ਉਹ ਰਿਲੀਜ਼ ਕਰਨ ਤੋਂ? ਸਹੀ ਹੈ। ਸਿਰਫ ਇਸ ਲਈ ਕਿ ਥੋੜਾ ਜਿਹਾ ਬਦਲਿਆ ਕੁਛ, ਮੋਹ ਦਿਖਾਈ ਜਾਊਗੀ, ਚਿਹਰੇ ਸਾਡੇ ਦਿਖਣਗੇ ਲੋਕਾਂ ਨੂੰ। ਇਸੇ ਲਈ ਮੈਨੂੰ ਇਹ ਇਨਸਾਫ ਨਹੀਂ ਲੱਗਿਆ 32 ਸਾਲਾਂ ਬਾਅਦ। ਮੈਨੂੰ ਇਹਦੇ ਵਿੱਚੋਂ ਵੀ ਪੀੜ ਲੱਗੀ, ਪਰ ਉਮੀਦ ਮੈਨੂੰ ਹੈਗੀ ਆ ਜੀ। ਇਸ ਫੈਸਲੇ ਨੇ, ਮੋਹਾਲੀ ਦੀ ਅਦਾਲਤ ਦੇ ਇਸ ਫੈਸਲੇ ਨੇ ਇੱਕ ਉਮੀਦ ਜਗਾਈ ਆ ਕਿ ਪ੍ਰਵੀਨ ਜੀ ਕੋਈ ਗੱਲ ਨਹੀਂ, ਫੜੇ ਸਭ ਜਾਣਗੇ, ਚਾਹੇ 32 ਸਾਲਾਂ ਬਾਅਦ ਹੀ ਸਹੀ। ਇਹ ਉਸ ਪ੍ਰਕਿਰਿਆ ਚ ਜਿੰਨਿਆਂ ਦੇ ਪੁੱਤ ਗਏ, ਭਰਾ ਗਏ, ਹੈ ਨਾ, ਜੋ ਬੇਇੱਜ਼ਤੀਆਂ ਹੋਈਆਂ, ਜੋ ਹੈ ਨਾ ਕਹਿਰ ਢਾਇਆ, ਕਿੰਨਿਆਂ ਨੇ ਦਮ ਤੋੜਤਾ ਹੋਣਾ, ਥਾਣਿਆਂ ਦੇ ਗੇੜੇ ਮਾਰ ਕੇ, ਅਦਾਲਤਾਂ ਦੀ ਬਿਲਕੁਲ, ਇਹਨਾਂ ਨੇ ਜਾਣ ਦੀ ਹਿੰਮਤ ਨਹੀਂ ਕੀਤੀ ਹੋਣੀ।
ਇਹ ਕੋਈ ਉਹ ਸਿਰੜਾ ਹੀ ਹੁੰਦਾ ਜਿਹਨੂੰ ਉਸ ਸਮੇਂ ਲੋਕ ਪਾਗਲ ਕਹਿੰਦੇ ਹੋਣਗੇ, ਤੈਨੂੰ ਕੀ ਮਿਲਣਾ। ਕਹਿੰਦੇ ਨੇ ਹੈ ਨਾ, ਅਜਿਹਾ ਸਿਰੜੀ ਕੋਈ ਅੱਜ ਵੀ ਹੋਊਗਾ ਜੀ। ਸੋ ਮੈਨੂੰ ਇਹ ਉਮੀਦ ਹੈ ਕਿ ਕੋਈ ਗੱਲ ਨਹੀਂ, ਇਹ ਸਭ ਫੜੇ ਜਾਣਗੇ ਜਿਹੜੇ ਅੱਜ ਗਿੱਟੇ ਗੋਡਿਆਂ 'ਚ ਗੋਲੀਆਂ ਮਾਰ ਰਹੇ ਆ ਨਾ ਪੰਜਾਬ 'ਚ। ਮੈਂ ਕਹਿੰਦਾ ਜੇ ਉਹ ਗੁਨਾਹਗਾਰ ਨੇ, ਗੈਂਗਸਟਰ ਨੇ, ਲੁੱਟਾਂ ਖੋਹਾਂ ਕਰਨ ਵਾਲੇ ਨੇ, ਕੁਝ ਕਰਨ ਸਜ਼ਾ ਕਰਵਾਓ, ਸਜ਼ਾ ਦਵਾਓ। ਸਹੀ ਗੱਲ ਹੈ। ਤੇ ਤੁਸੀਂ ਕੌਣ ਹੁੰਨੇ ਹੋ ਅਦਾਲਤੀ ਪ੍ਰਕਿਰਿਆ ਦੇ ਤਹਿਤ? ਆਪ ਹੀ ਅਦਾਲਤ ਬਣਨ ਵਾਲੇ, ਜੱਜ ਬਣਨ ਵਾਲੇ। ਕੋਈ ਗੱਲ ਨਹੀਂ, ਫਿਰ 32 ਸਾਲਾਂ ਬਾਅਦ ਤੁਹਾਨੂੰ ਵੀ ਕੋਈ ਸਜ਼ਾ ਦਿਵਾਉਣ ਵਾਲਾ ਜੰਮੂਗਾ। ਹਾਂ ਬਿਲਕੁਲ ਜੀ, ਤੁਹਾਨੂੰ ਗਨ ਫੜਾਈ ਹੈ ਲੋਕਾਂ ਨੂੰ ਪ੍ਰੋਟੈਕਟ ਕਰਨ ਦੇ ਲਈ, ਜਲਾਦ ਬਣਨ ਵਾਸਤੇ ਗਨ ਨਹੀਂ ਫੜਾਈ ਤੁਹਾਨੂੰ। ਜਲਾਦ ਦਾ ਰੋਲ ਜਾਂ ਕਚਹਿਰੀ ਦਾ ਰੋਲ ਨਹੀਂ ਗਾ ਤੁਹਾਡਾ। ਇਹ ਤਾਂ ਕਹਿੰਦੇ ਅਸੀਂ ਮਤਲਬ ਕਿ ਉਹ ਬਾਠ ਵਾਲੇ ਜੱਜ ਵੀ ਆਪ ਹੈ ਗੁੰਡੇ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ ਆਪਾਂ ਪੰਜਾਬ ਸਰਕਾਰ ਦੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ। ਹੁਣ ਜਿਹੜੇ ਇਹਨਾਂ ਦੇ ਨੇੜਲੇ ਨੇ, ਜਿਨ੍ਹਾਂ ਨੂੰ ਕਾਹਲ ਹੈ ਕਿ ਚੋਣਾਂ ਲੁੱਟ ਗਏ, ਚੋਣਾਂ ਤੇ ਕਾਬਜ਼ ਹੋਈ ਗਏ, ਉਹਨਾਂ ਨੂੰ ਤਾਂ ਉਡੀਕ ਹੈ ਵੀ ਕਦੋਂ ਹੋਣੀਆਂ, ਪਰ ਸਵਾਲ ਪੈਦਾ ਇਹ ਹੋ ਗਿਆ ਵੀ ਹੋਣਗੀਆਂ ਵੀ ਕਿ ਨਹੀਂ ਹੋਣੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ। ਵੈਸੇ ਨਾ ਕੋਈ ਵੀ ਚੋਣ ਹੈ ਉਹਦੀ ਇਹ ਪ੍ਰਕਿਰਿਆ ਕਿ 5 ਸਾਲ ਬਾਅਦ ਹੋਣੀ, ਜਿਵੇਂ ਸ਼੍ਰੋਮਣੀ ਕਮੇਟੀ ਦੇ ਦਹਾਕੇ ਤੋਂ ਨਹੀਂ ਹੋ ਰਹੀ। ਸਹੀ ਗੱਲ ਹੈ ਨਾ। ਤੇ ਪੰਚਾਇਤੀ ਚੋਣਾਂ ਜੀ ਖੁਦ ਜੀ ਕਰਦਾ ਤਾਂ ਪਹਿਲਾਂ ਹੀ ਭੰਗ ਕਰਾ ਲੀਆਂ, ਉਹ ਪੰਗਾ ਪੈ ਗਿਆ ਫਿਰ ਅਫਸਰਾਂ ਅਧਿਕਾਰੀਆਂ ਦੇ ਸਿੱਟਾ ਨਾ ਜਲਾ, ਹੈ ਨਾ। ਤੇ ਹੁਣ ਨਹੀਂ ਕਰਾਉਣੀਆਂ ਤਾਂ ਸਾਲ ਅੱਗੇ ਟਪਾ ਦਿਓ। ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਤੈਅ ਸਮੇਂ ਤੋਂ ਕਿੰਨੇ ਅੱਗੇ ਆ ਗਏ ਸੀ। ਸੋ ਇਹ ਜਿਹੜਾ ਤਰੀਕਾਕਾਰ ਆ, ਮੈਨੂੰ ਲੱਗਦਾ ਜੇ ਇਹਦੇ ਚ ਤੈਅ ਹੋ ਜਾਵੇ ਨਾ ਕਿ ਜੇ 6 ਮਹੀਨੇ ਤੋਂ ਉੱਪਰ ਸਮਾਂ ਟੱਪਦਾ, 6 ਮਹੀਨੇ ਦੇ ਅੰਦਰ ਅੰਦਰ ਸਮਾਂ ਮੁੱਕਣ ਚ ਹੋਣੀ ਜ਼ਰੂਰੀ ਹੁੰਦੀ ਹੈ। ਜੇ ਟੱਪਦਾ, ਜੇ ਇਹਨਾਂ ਨੂੰ ਸਜ਼ਾ ਹੁੰਦੀ ਹੋਵੇ ਨਾ ਕਿ ਮੁੱਖ ਮੰਤਰੀ, ਪੰਚਾਇਤ ਵਿਭਾਗ, ਜਿਹੜਾ ਸੰਬੰਧਿਤ ਵਿਭਾਗ, ਸੰਬੰਧਿਤ ਟੰਗੇ ਜਾਣਗੇ, ਲੈ ਪਹਿਲੇ ਦਿਨ ਖੜੇ ਹੋਣਗੇ ਕਾਗਜ਼ ਲੈ ਕੇ ਜੀ ਕਰਾਓ। ਚਲੋ ਹੁਣ ਪੰਜਾਬ ਸਰਕਾਰ ਨੇ ਜੀ ਫੈਸਲਾ ਕਰ ਲਿਆ ਕਿ ਅਸੀਂ 5 ਅਕਤੂਬਰ ਤੋਂ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਕਰਾ ਦੇਣੀਆਂ। ਨੋਟੀਫਿਕੇਸ਼ਨ ਕਰਤਾ, ਹੁਕਮ ਜਾਰੀ ਹੋ ਗਏ, ਕਾਰਵਾਈ ਸ਼ੁਰੂ ਹੋ ਗਈ। ਪਰ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਕਿ ਸ਼ਾਇਦ ਨਾ ਹੋਣ। ਮੈਂ ਉਮੀਦ ਕਰਦਾ ਕਿ ਹੋ ਜਾਣ, ਪਰ ਲੱਗਦਾ ਇੰਝ ਹੈ ਕਿ ਸ਼ਾਇਦ ਨਾ ਹੋਣ, ਇਹ ਤੋਂ ਟਲ ਜਵੇ ਪੰਜਾਬ ਸਰਕਾਰ। ਜੀ। ਇੱਕ ਤਾਂ ਤਰਨ ਦੀ ਜਿਮਨੀ ਚੋਣ ਆ ਜਾਣੀਆਂ, ਤੇ ਉਸ ਬਾਰੇ ਨਾ ਕਹਿਣਗੇ ਜੀ ਹਲੇ ਰਹਿਣ ਦੋ ਜੀ, ਆਹ ਹੋ ਗਿਆ, ਇਸ ਲਈ ਹੈ ਜੀ, ਆਹ ਪਹਿਲੂ ਹੈ ਜੀ, ਹੈ ਨਾ। ਪਹਿਲਾਂ ਵੀ ਅਦਾਲਤ 'ਚ ਕਿੰਨੀਆਂ ਤਰੀਕਾਂ ਪੈ ਕੇ ਤਾਂ ਇਹ ਚੋਣਾਂ ਲਈ ਆਉਂਦੇ ਤੇ। ਸੋ ਉਸ ਸਭ ਦੇ ਦਰਮਿਆਨ ਬਿਹਾਰ ਦੇ ਨਾਲ ਹੀ ਜੇ ਜਿਮਨੀ ਚੋਣ ਆ ਗਈ ਤਾਂ ਉਹਦੇ ਬਹਾਨੇ ਚੋਂ ਬਚ ਕੇ ਨਿਕਲਣਗੇ ਜੀ। ਦੂਜਾ ਜਿਹੜਾ ਅਹਿਮ ਪਹਿਲੂ ਹੈ ਕਿ ਜਿਹੜੀ ਜਦੋਂ ਸਰਪੰਚੀ ਦੀਆਂ ਚੋਣਾਂ ਕਰਾਈਆਂ ਤਾਂ ਜੋ ਧੱਕੇਸ਼ਾਹੀ ਸਰਕਾਰ ਕਰਨਾ ਚਾਹੁੰਦੀ ਸੀ ਉਹ ਕੀਤੀ, ਪਰ ਉਸ ਸਮੇਂ ਲੈਂਡ ਪੂਲਿੰਗ ਨਹੀਂ ਆਈ ਸੀ ਜੀ। ਅੱਜ ਲੈਂਡ ਪੂਲਿੰਗ ਆਈ ਹੈ, ਤੇ ਲੈਂਡ ਪੂਲਿੰਗ ਦੇ ਨਾਂ ਤੇ ਪੰਜਾਬ ਦੇ ਪਿੰਡ ਔਖੇ ਨੇ। ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਪਿੰਡਾਂ ਨਾਲ ਸੰਬੰਧਿਤ ਹੈ। ਇਸ ਲਈ ਸਰਕਾਰ ਨੂੰ ਇੱਕ ਪਾਸੇ ਖੂਹ ਤੇ ਦੂਏ ਪਾਸੇ ਖਾਈ ਦਿਖਦੀ ਹੈ। ਬਿਲਕੁਲ ਸਹੀ ਹੈ। ਉਹਨਾਂ ਨੂੰ ਲੱਗਦਾ ਕਿ ਜੇ ਤਾਂ ਅਸੀਂ ਇਸ ਤਹਿਤ ਕਰਦੇ ਹਾਂ ਕਿ ਜਿਵੇਂ ਅਸੀਂ ਸਰਪੰਚਾਂ ਦੀ ਚੋਣ 'ਚ ਕੀਤਾ ਕਿ ਲੈ ਵੀ ਡੰਡੇ ਦੇ ਜ਼ੋਰ ਤੇ ਕਰਾਓ, ਤਾਂ ਲੋਕ ਤਾਂ ਪਹਿਲਾਂ ਤਪੇ ਬੈਠਿਆ, ਸਾਡੇ ਤੱਪੜ ਰੋਲ ਦੇਣਗੇ। ਐਕਟਿਵ ਧੱਕਾ ਨਹੀਂ ਚੱਲਣਾ ਜੀ। ਇਸ ਲਈ ਤਾਂ ਉਹ ਡਰ ਲੱਗਦਾ। ਪਰ ਜੇ ਇਹਨਾਂ ਨੂੰ ਲੱਗਦਾ ਕਿ ਵੀ ਅਸੀਂ ਪੰਗਾ ਨਾ ਲਈਏ, ਵੋਟਾਂ ਵੀ ਲੈਣੀਆਂ ਸਾਲ ਬਾਅਦ, ਤੇ ਇੱਕ ਮੁੱਦਾ ਤਾਂ ਖੜਾ ਲੈਂਡ ਪੂਲਿੰਗ ਵਾਲਾ, ਜੇ ਦੂਜਾ ਇਹ ਵੀ ਚੋਣ ਵਾਲਾ ਖੜਾ ਹੋ ਗਿਆ ਤਾਂ ਜ਼ਿਆਦਾ ਮੁਸੀਬਤ ਹੋ ਜੂਗੀ। ਇਸ ਲਈ ਆਪਾਂ ਇਮਾਨਦਾਰੀ ਨਾਲ ਕਰਾ ਲਈਏ, ਤੇ ਜੇ ਇਮਾਨਦਾਰੀ ਨਾਲ ਕਰਾਉਂਦੇ ਫਿਰ ਉਹਨੂੰ ਪਤਾ ਕਿ ਨਤੀਜੇ ਨਹੀਂ ਆਉਣੇ, ਪੱਲੇ ਕੁਛ ਨਹੀਂ ਪੈਣਾ, ਫਿਰ ਉਹ 2027 ਲਈ ਮੁੱਦਾ ਮਿਲ ਜਾਣਾ ਦੂਆ ਉਹਨੂੰ ਬੋਲਣੇ ਕਿ ਲੋ ਜੀ ਹਾਰ ਕੇ ਚੋਣਾਂ। ਇਸ ਲਈ ਇਹਨਾਂ ਨੂੰ ਇੱਕ ਪਾਸੇ ਖੂਹ ਤੇ ਇੱਕ ਪਾਸੇ ਖਾਈਏ। ਇਸ ਲਈ ਮੈਨੂੰ ਤਾਂ ਇਹ ਲੱਗਦਾ ਚੋਣਾਂ ਤੋਂ ਭੱਜਣਗੇ ਜੀ। ਜਦੋਂ ਕੋਈ ਇਮਾਨਦਾਰ ਬੰਦਾ ਸ਼ਰਮਾ ਜੀ ਆਪਣੇ ਇਮਾਨਦਾਰੀ ਤੋਂ ਥਿੜਕ ਜਾਂਦਾ ਨਾ, ਤੇ ਉਹ ਦੂਜੇ ਜਿਨ੍ਹਾਂ ਨੂੰ ਨਿੰਦਾ ਭਣਦਾ ਹੁੰਦਾ ਤੇ ਉਹਨਾਂ ਦੀ ਕਤਾਰ ਦੇ ਵਿੱਚ ਸ਼ਾਮਲ ਹੋ ਜਾਂਦਾ, ਫਿਰ ਉਹ ਹਮੇਸ਼ਾ ਦੁਚਿੱਤੀ 'ਚ ਰਹਿੰਦਾ ਵੀ ਮੈਂ ਇਮਾਨਦਾਰ ਰਵਾਂ ਕਿ ਮੈਂ ਦੂਜਿਆਂ ਵਾਂਗੂ ਭ੍ਰਿਸ਼ਟਾਚਾਰੀ ਰਵਾਂ। ਜੇ ਭ੍ਰਿਸ਼ਟਾਚਾਰੀ ਰਹੂਗਾ ਫਿਰ ਤਾਂ ਉਹਨੂੰ ਉਵੇਂ ਉਸੇ ਘੇਰੇ 'ਚ ਪੈਣਾ, ਉਹਨੂੰ ਘੇਰਾ ਉਹੀ ਪੈਣਾ। ਤੇ ਜੇ ਉਹ ਇਮਾਨਦਾਰੀ 'ਚ ਵਾਪਸ ਆਉਂਦਾ ਤਾਂ ਲੋਕ ਐਕਸੈਪਟ ਨਹੀਂ ਕਰਦੇ, ਫਿਰ ਉਹ ਜ਼ਿਆਦਾ ਨਤੀਜਾ ਨੇ। ਵੈਸੇ ਮਤਲਬ ਕਿ ਨਾ ਜਿਉਂਦੀਆਂ ਜਾਗਦੀਆਂ ਜ਼ਮੀਰਾਂ ਦੇ ਵਿੱਚ ਹੁੰਦੇ ਨੇ ਇਸ ਵਾਰ ਜੀ, ਕਿ ਜੇ ਤੁਹਾਡਾ ਦਿਲ ਧੜਕਦਾ ਹੋਵੇ ਫਿਰ ਤਾਂ ਤੁਸੀਂ, ਜੇ ਚਾਬੀ ਵਾਲਾ ਖਿਲਾਉਣਾ ਫਿਰ ਉਹਦੇ ਵਿੱਚ ਕੀ ਹੈ ਜੀ ਕਿ ਸੱਚ ਹੈ ਕਿ ਝੂਠ ਹੈ, ਸਹੀ ਹੈ ਕਿ ਗਲਤ ਹੈ, ਇਮਾਨਦਾਰ ਰਹਿਣਾ ਗਲਤ ਰਹਿਣਾ, ਚਾਬੀ ਵਾਲੇ ਖਿਲਾਉਣੇ ਆ ਸਾਡੇ ਵਾਲੇ। ਸਹੀ ਚਾਬੀ ਦੇਣ ਵਾਲੇ ਨਾਲੇ ਰਹਿੰਦੇ, ਜਦੋਂ ਖਤਮ ਹੋਣ ਲੱਗਦੀ ਨਾ ਫਟਾਫਟ ਨਾਲੇ ਭਰ ਦਿਓ, ਕਿ ਲੋਹੇ ਜਿਹੀ ਆਉਂਦੀ ਸੀ ਦੇਣੀ ਪੈਂਦੀ ਸੀ ਵਾਰ-ਵਾਰ ਜੀ। ਉਹ ਨਾਲੇ ਜਿਹੜਾ ਇਹ ਤੋਂ ਪਹਿਲਾਂ ਕਿ ਰੁਕੇ ਖਿਲਾਉਣਾ, ਜਦ ਫਟਾਫਟ ਫਿਰ ਚੱਕ ਕੇ ਦੇ ਦਿਓ। ਇਸ ਲਈ ਹੁਣ ਪੱਕੀ ਇੱਥੇ ਨੇ ਖਿਲਾਉਣੇ ਚਾਬੀਆਂ ਦੇਣ ਵਾਲੇ ਜੀ। ਤੇ ਅਗਲੀ ਗੱਲ ਕਰੀਏ ਕਾਂਗਰਸ ਦੀ, ਕਾਟੋ ਕਲੇਸ਼ ਇਹਨਾਂ ਦਾ ਨਾਲੋਂ ਨਾਲ ਹੀ ਚੱਲਦਾ ਰਹਿੰਦਾ, ਕਲੇਸ਼ ਵੀ ਨਾਲੋਂ ਨਾਲ ਚੱਲਦਾ ਰਹਿੰਦਾ ਹੈ। ਧੜੇਬਾਜ਼ੀ, ਗੁੱਟਬੰਦੀ ਆਪਣੇ ਸਾਰਿਆਂ ਦੇ ਸਾਹਮਣੇ। ਲੁਧਿਆਣਾ ਚੋਣ ਤੋਂ ਬਾਅਦ ਤਾਂ ਸਾਰਾ ਕੁਛ ਚੌਲ ਚਿੱਟੇ ਹੀ ਹੋ ਗਏ ਆ। 4 ਕਾਰਜਕਾਰੀ ਪ੍ਰਧਾਨ ਲਾਉਣ ਬਾਰੇ ਸੋਚ ਰਹੀ ਹੈ ਪੰਜਾਬ ਦੇ ਵਿੱਚ, ਕਹਿੰਦੇ ਕਾਂਗਰਸ। ਬਿਲਕੁਲ ਜੀ, ਇਹ ਫਾਰਮੂਲਾ ਪਹਿਲਾਂ ਅਜਮਾ ਚੁੱਕੀ ਹੈ ਇੱਕ ਵਾਰ ਕਾਂਗਰਸ। ਨਵਜੋਤ ਸਿੱਧੂ ਦੇ ਸਮੇਂ ਇਹ ਫਾਰਮੂਲਾ ਅਪਣਾਇਆ ਸੀ ਇਹਨਾਂ ਨੇ
ਤੇ ਇੱਕ ਐਸਸੀ ਭਾਈਚਾਰੇ ਚੋਂ ਬਣਾ ਦਿਓ, ਇੱਕ ਬੀਸੀ ਚੋਂ ਬਣਾ ਦਿਓ, ਓਬੀਸੀ ਚੋਂ ਜਾਂ ਬਣਾ ਦਿਓ, ਇੱਕ ਹਿੰਦੂ ਭਾਈਚਾਰੇ ਚੋਂ ਬਣਾ ਦਿਓ, ਇੱਕ ਹੋਰ ਜੱਟ ਸਿੱਖ ਚੋਂ ਬਣਾ ਦਿਓ, ਹੈ ਨਾ, ਤੇ ਇੱਕ ਪ੍ਰਧਾਨ ਤਾਂ ਹੈਗਾ ਹੀ ਆ। ਸੋ ਫਿਰ ਜਾਂ ਮਾਝਾ ਮਾਲਵਾ ਦੁਆਬਾ ਦੇਖ ਲਓ, ਇਦਾਂ ਦੇ ਫਾਰਮੂਲੇ ਪਹਿਲਾਂ ਵੀ ਅਪਣਾ ਕੇ ਦੇਖੇ। ਲੁਧਿਆਣਾ ਜ਼ਿਮਨੀ ਚੋਣ ਤੋਂ ਬਾਅਦ ਅਜੇ ਤੱਕ ਕਾਂਗਰਸ ਇਹ ਨਹੀਂ ਰਿਪੋਰਟ ਤਿਆਰ ਕਰ ਸਕੀ ਕਿ ਹਾਰੇ ਕਿਉਂ ਜੀ, ਹੈ ਨਾ। ਵੈਸੇ ਭੁਪੇਸ਼ ਬਘੇਲ ਬੈਠਕਾਂ ਵੀ ਲੈ ਰਹੇ ਨੇ, ਇਹਨੇ ਨਹੀਂ ਤਾਂ ਚਲੋ ਮੈਂਬਰ ਪਾਰਲੀਮੈਂਟਾਂ ਦੇ ਨਾਤੇ ਤਾਂ ਕਾਂਗਰਸੀ ਉੱਥੇ ਬੈਠੇ ਨੇ, ਉਹ ਤੋਂ ਬਿਨਾਂ ਜਿਹੜੇ ਨਹੀਂ ਬੈਠੇ ਉਹਨਾਂ ਨਾਲ ਵੀ ਕੱਲੇ ਨਾ 1 to 1 ਕਰ ਚੁੱਕੇ ਨੇ। ਕੀ ਸੁਖਜਿੰਦਰ ਰੰਧਾਵਾ, ਕੀ ਰਾਜਾ ਵੜਿੰਗ, ਹੈ ਨਾ, ਕੀ ਧਰਮਵੀਰ ਗਾਂਧੀ, ਹੈ ਨਾ, ਉਹਨਾਂ ਸਾਰਿਆਂ ਨਾਲ ਜਿੰਨੇ ਉੱਥੋਂ ਇਹਨਾਂ ਦੇ MP ਹੈਗੇ ਨੇ ਉਹਨਾਂ ਨਾਲ ਤਾਂ। ਉਹ ਤੋਂ ਬਿਨਾਂ ਇੱਥੇ ਵਾਲਾ ਵੀ ਤ੍ਰਿੰਦਰ ਬਾਜਵਾ ਵੀ ਜਾਇਆ ਆ, ਚਰਨਜੀਤ ਚੰਨੀ ਵੀ ਜਾਇਆ, ਪ੍ਰਗਟ ਸਿੰਘ ਵੀ ਜਾਇਆ ਆ। ਪਤਾ ਤਾਂ ਇਹ ਵੀ ਲੱਗਿਆ ਇੱਕ ਦੋ ਨਾਲ ਰਾਹੁਲ ਗਾਂਧੀ ਦੀ ਵੀ ਉਹਦੀ ਸੁੱਖ ਸਰਕਾਰੀ ਆ ਜੀ, ਆ ਜੀ ਸਾਰੇ ਸੱਜੇ ਖੱਬੇ ਬੁਲਾ ਬਲੂ ਕੇ ਕਈਆਂ ਨਾਲ ਕਰ ਲਈ। ਚਲੋ ਪ੍ਰਤਾਪ ਬਾਜਵਾ ਅੱਜ ਕੱਲ੍ਹ ਵਿਦੇਸ਼ ਦੌਰੇ ਤੇ ਨੇ ਅਜੇ। ਇਹ ਸਾਰੇ ਤੈਅ ਮੰਨ ਰਹੇ ਨੇ ਕਿ ਵੀ ਰਾਜਾ ਵੜਿੰਗ ਬਦਲਿਆ ਜਾਵੇ। ਠੀਕ ਹੈ। ਤੇ ਹਾਈ ਕਮਾਂਡ ਜਦੋਂ ਕੱਲੇ ਨਾਲ ਗੱਲ ਕਰਦੀ ਹੈ ਤਾਂ ਸਾਰੇ ਜਾ ਕੇ ਪਹਿਲੀ ਗੱਲ ਹੀ ਕਹਿੰਦੇ ਜੀ ਏਕਾ ਕਰਾਓ। ਜੇ ਏਕਤਾ ਹੋ ਜਾਵੇ ਜੀ ਫਿਰ ਆਪਾਂ ਜਿੱਤ ਜਾਾਂਗੇ, ਪਰ ਰਾਜਾ ਵੜਿੰਗ ਨੂੰ ਹਟਾਓ। ਮਤਲਬ ਇਹ ਵੀ ਨਾਲ ਹੈ। ਬਹੁ ਗਿਣਤੀਆਂ ਦੀ ਸ਼ਿਕਾਇਤ ਇਹ ਵੀ ਆ, ਹੈ ਨਾ। ਇੱਕ ਧੜਾ ਜਾਂਦਾ ਕਿ ਜੀ ਰਾਜਾ ਵੜਿੰਗ ਠੀਕ ਹੈ ਜੀ, ਪਰ ਦੂਆਂ ਚੋਂ ਨਾ ਕਿਸੇ ਨੂੰ ਲਾ ਲਿਓ ਜੀ। ਸੋ ਇਸੇ ਜਦੋਂ ਕੱਟੀ ਵੱਢੀ ਕਰੀ ਜਾਣੀ ਹੈ ਤੁਸੀਂ ਇੱਕ ਦੂਏ ਦੀ, ਫਿਰ ਤੁਹਾਡੇ ਪੈਰ ਤਾਂ ਨਹੀਂ ਲੱਗਦੇ, ਹੈ ਨਾ। ਹੁਣ ਉਹ ਇਸ ਫਾਰਮੂਲੇ ਦੇ ਉੱਤੇ ਫਿਰ ਸੋਚ ਰਹੇ ਨੇ ਕਿ ਕੀ ਆਪਾਂ ਇਹਨਾਂ ਦੇ ਏਕੇ ਦਾ ਇਹ ਫਾਰਮੂਲਾ ਕੱਢ ਲਈਏ ਕਿ ਆਪਾਂ ਜਾਂ ਤਾਂ ਏਰੀਆ ਵਾਈਜ਼ ਕਰ ਲਈਏ, ਮਾਝਾ ਮਾਲਵਾ ਦੁਆਬਾ, ਹੈ ਨਾ, ਜਾਂ ਮਤਲਬ ਕਿ ਸੀਟਾਂ ਵਾਈਜ਼ ਕਰ ਲਈਏ ਕਿ ਇਹਨਾਂ ਨਾਲ 4 ਸੀਟਾਂ ਚੋਂ ਇੱਕ ਇਹਨਾਂ 4 ਮਤਲਬ MP ਦੇ ਹਿਸਾਬ ਨਾਲ ਜੇ 13 ਚੋਂ ਕੱਢਣੇ ਹੋਣ ਉਵੇਂ ਕੱਢ ਲਈਏ, ਜਾਂ ਫਿਰ ਇਸੇ ਤਰ੍ਹਾਂ ਜਿਹੜਾ ਕਾਂਗਰਸ ਦਾ ਪੁਰਾਣਾ ਢੰਗ ਤਰੀਕਾ ਰਿਹਾ ਹੈ ਕਿ ਇੱਕ ਹਿੰਦੂ, ਇੱਕ ਸਿੱਖ, ਇੱਕ ਦਲਿਤ, ਹੈ ਨਾ, ਇਦਾਂ ਦਾ ਫਾਰਮੂਲਾ ਜੇ ਇਹ ਅਪਣਾ ਲਈਏ। ਸੋ ਜਿਹੜੇ ਮਰਜ਼ੀ ਤਰੀਕੇ ਅਪਣਾ ਲੈਣ, ਜਦੋਂ ਤੱਕ ਇਹਨਾਂ ਦੇ ਸਿਰ ਆਪਸ 'ਚ ਭਿੜੀ ਜਾਣਗੇ ਤਾਂ ਸਿੰਘ ਫਸੇ ਰਹਿਣਗੇ, ਹੈ ਨਾ। ਤੇ ਉਹਦੇ ਫਾਇਦੇ ਲਈ ਮੌਜੂਦਾ ਸੱਤਾਧਾਰੀ ਧਿਰ ਵੀ ਤਿਆਰ ਆ, ਉਹਦੇ ਫਾਇਦੇ ਲਈ BJP ਪੰਜਾਬ 'ਚ ਆਉਣ ਨੂੰ ਤਿਆਰ ਆ, ਤੇ ਅਕਾਲੀ BJP ਦੀ ਗੋਦੀ ਚੜ੍ਹਨ ਨੂੰ ਵੀ ਤਿਆਰ ਨੇ। ਤੇ 11 ਤਰੀਕ ਨੂੰ 5 ਮੈਂਬਰੀ ਕਮੇਟੀ ਦੇ ਮਾਮਲੇ ਨਾਲ ਵੀ ਕੋਈ ਸਾਹਮਣੇ ਆ ਜਾਣਾ। ਤੇ ਇਸ ਲਈ ਕਾਂਗਰਸ ਦਾ ਕਾਟੋ ਕਲੇਸ਼ ਫਿਲਹਾਲ ਤਾਂ ਮੁੱਕਦਾ ਨਹੀਂ ਦਿਖਦਾ। ਪ੍ਰਧਾਨ ਇੱਕ ਲਾਓ ਜਾਂ 4, ਹੈ ਨਾ। ਜੇ ਇੱਕ ਬਦਲੋਗੇ ਤਾਂ ਵੀ ਲੱਤਾਂ ਖਿੱਚਣ ਵਾਲੇ ਆਉਣਗੇ, ਜੇ ਨਹੀਂ ਬਦਲੋਗੇ ਤਾਂ ਵੀ ਉਹਦੀ ਲੱਤਾਂ ਖਿੱਚੀਆਂ ਜਾਣੀਆਂ, ਕਿਉਂਕਿ ਇੱਥੇ ਮੰਨਿਆ ਜਾਂਦਾ ਕਾਂਗਰਸ ਦੇ ਵਿੱਚ ਕਿ ਵੀ ਜਿਹੜਾ ਮੁੱਖ ਮੰਤਰੀ ਦਾ ਦਾਅਵੇਦਾਰ ਉਹੀ ਬਣਦਾ ਜਿਹੜਾ ਪ੍ਰਧਾਨ। ਸਹੀ ਗੱਲ। ਇਸ ਲਈ ਪਹਿਲੀ ਦੌੜ ਤਾਂ ਉੱਥੇ ਆਉਣ ਸਾਰਿਆਂ ਦੀ ਦੌੜ ਤਾਂ, ਕਿਉਂਕਿ ਜਿੱਦਣ ਦੀਆਂ ਲੋਕ ਸਭਾ ਚੋਣਾਂ ਹੋਈਆਂ ਦੇਸ਼ 'ਚ ਕਾਂਗਰਸ ਹਾਰ ਗਈ, ਪਰ ਇੱਥੇ ਇਹਨਾਂ ਦੇ MP ਕੀ ਜਿੱਤ ਗਏ। ਹਰੇਕ ਉਦੋਂ ਦਾ ਮੁੱਖ ਮੰਤਰੀ ਬਣਿਆ ਫਿਰਦਾ। ਸਹੀ ਗੱਲ। ਆਪਣੀ ਕਲੰਗੀ ਕੱਛ 'ਚ ਚੱਕੀ ਨਾਲ ਹੀ ਦਿੱਲੀ ਨੂੰ ਜਾਂਦਾ ਕਿ ਜੀ ਤੁਸੀਂ ਬਸ ਲਾ ਦਿਓ, ਮੈਂ ਵਾਪਸ ਸ਼ੰਭੂ ਬਾਰਡਰ ਤੇ ਜਾ ਕੇ ਲਲਕਾਰਾ ਮਾਰ ਲੂੰਗਾ। ਉਹ ਭਰਾਵਾ ਪੰਜਾਬ 'ਚ ਕਲੰਗੀਆਂ ਮਿੰਟਾਂ 'ਚ ਲੈ ਜਾਂਦੀਆਂ ਤੇ ਕਿਹਦੇ ਲੱਗਣੀਆਂ ਪਤਾ ਨਹੀਂ ਲੱਗਦਾ। ਚਲੋ ਹੁਣ ਵਾਲਿਆਂ ਦੇ ਲੱਗੀਆਂ ਮੁਰਗੇ ਦੇ ਵੀ ਹੁੰਦੀ ਆ, ਉਹ ਤਾਂ ਆਪੇ ਕਹਿੰਦੇ ਹੁੰਦੇ ਆ ਵੈਸੇ। ਤੋ ਇਸ ਲਈ ਪਤਾ ਨਹੀਂ ਜੀ ਇਹ ਕਲੰਗੀਆਂ ਦਾ ਕੀ ਬਣਨਾ ਇਹਨਾਂ ਦੀਆਂ। ਦੇਖੋ, ਇਹ ਕਾਂਗਰਸ ਪਾਰਟੀ ਦੀ ਇਹ ਤਰਾਸਦੀ ਰਹੀ ਹੈ ਵੀ ਇਹਨੇ ਜਿਹੜੇ ਲੀਡਰ ਆ ਉਹ ਪਿੱਛੇ ਰੱਖੇ, ਤੇ ਜਿਹੜੇ ਹੋਰ ਟਾਈਪ ਦੇ ਬੰਦੇ ਨੇ, ਚਾਹੇ ਉਹ ਆਰਥਿਕ ਤੌਰ ਤੇ ਥੋੜਾ ਜਿਹਾ ਪੈਸੇ ਵਾਲੇ ਹੋਣ, ਤੇ ਚਾਹੇ ਹੋਰ ਜਾਂ ਮੰਨ ਲਓ ਕਹਿ ਲਓ ਕਿ ਦੂਜਿਆਂ ਦੇ ਮਾਮਲੇ ਦੇ ਵਿੱਚ ਚਾਪਲੂਸ ਤਰ੍ਹਾਂ ਦੇ ਹੋਣ, ਉਹਨਾਂ ਨੂੰ ਅੱਗੇ ਰੱਖਿਆ। ਲੀਡਰ ਤਾਂ ਉਹ ਹੁੰਦਾ ਨਾ ਜਿਹੜਾ ਲੋਕਾਂ ਦੀ ਲੜਾਈ ਲੜੇ ਜਾਂ ਵਿਰੋਧੀਆਂ ਨੂੰ ਘੇਰਦਾ ਹੋਵੇ। ਘੇਰਨ ਵਾਲਾ ਤਾਂ ਕੋਈ ਵੀ ਨਹੀਂਗਾ, ਸਾਰੇ ਆਪਦਾ ਚੰਮ। ਹਾਂਜੀ, ਅੱਜ ਦੀ ਰਾਜਨੀਤੀ ਦੀ ਤਰਾਸਦੀ ਹੋਈ ਆ। ਹਾਂਜੀ, ਬਿਲਕੁਲ। ਸਾਰੇ ਅਗਲੀਆਂ ਵੋਟਾਂ ਦੀ ਤਿਆਰੀ ਕਰਦੇ ਆ, ਅਗਲੀਆਂ ਚੋਣਾਂ ਦੀ ਤਿਆਰੀ। ਤੁਸੀਂ ਕਿਸੇ ਦੇ ਮੂੰਹ ਤੋਂ ਸੁਣ ਲਓ 2027 'ਚ ਆ ਜਾਣ ਤੋਂ ਫਿਰ ਦੇਖਿਓ ਐਂ ਕਰ ਦਾਂਗੇ। ਹਾਂਜੀ, ਹੈ ਨਾ। 27 'ਚ ਸਾਨੂੰ ਲਿਆ ਦੋ, ਫਿਰ ਦੇਖਿਓ ਆ ਕਰ ਦਾਂਗੇ। ਵੀ ਤੁਸੀਂ ਲੋਕਾਂ ਲਈ ਲੜੋ, ਲੋਕ ਆਪੇ ਡਿਸਾਈਡ ਕਰ ਲੈਣਗੇ ਤੁਹਾਨੂੰ ਲਿਆਉਣਾ ਕਿ ਨਹੀਂ ਲਿਆਉਣਾ। ਸਹੀ, ਬਿਲਕੁਲ। ਲੋਕ ਮੁੱਦਿਆਂ ਲਈ ਤਾਂ ਲੜੋ, ਪੰਜਾਬ ਲਈ ਤਾਂ ਖੜੋ, ਪੰਜਾਬ ਲਈ ਨਹੀਂ। ਬਸ ਮੈਨੂੰ ਜਿਤਾ ਦਿਓ, ਫਿਰ ਮੈਂ ਕਰੂੰਗਾ। ਫਿਰ ਚੁੱਪ ਕਰਕੇ ਆ ਬੈਠਿਆ ਘੁੰਨ ਬੱਟੇ ਜਿਤਾਏ ਵੇ 94 ਅਸੀਂ। ਜੀ ਸਹੀ ਹੈ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।